ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਨਾ ਅਟਾਰਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਂਟੀਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 20 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ। ਇਸ ਵੇਲੇ ਦੀ ਵੱਡੀ ਤੇ ਬ੍ਰੇਕਿੰਗ ਖਬਰ ਦਿੱਲੀ ਦੀ ਰਾਜਨੀਤੀ ਦੇ ਨਾਲ ਜੁੜੀ ਆ ਰਹੀ ਹੈ। ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ ਜੀ। ਜੀ ਬਿਲਕੁਲ ਪ੍ਰਵੀਨ ਜੀ, ਵੱਡੀ ਖਬਰ ਹੈ ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਾਸਤੇ ਤੇ ਕਹਿ ਲਓ ਕਿ ਅੱਜ ਕੀ ਸ਼ਾਮ ਤੇਰੇ ਨਾਮ ਵਾਲੀ ਗੱਲ ਆ। ਉਹਨਾਂ ਦੀ ਸ਼ਾਮ ਬਣ ਗਈ ਆ, ਉਹਨਾਂ ਦੀ ਰਾਤ ਬਣ ਗਈ ਆ, ਉਹਨਾਂ ਦੀ ਗੱਲ ਬਣ ਗਈ ਆ, ਬਾਤ ਬਣ ਗਈ ਆ। ਵੇਖੋ, ਰੋਜ਼ ਐਵੇਨਿਊ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਸੀ। ਵੋਕੇਸ਼ਨਲ ਇੱਕ ਹੁੰਦਾ ਜਿਹਦਾ ਛੁੱਟੀ ਵਾਲੇ ਬੈਂਚ ਕਹਿ ਲਈਏ ਪੰਜਾਬੀ ਦੇ ਵਿੱਚ, ਵੋਕੇਸ਼ਨ ਬੈਂਚ ਤੇ ਸੁਣਵਾਈ ਸੀਗੀ ਇਹਦੇ ਵਿੱਚ। ਤੇ ਗੱਲ ਇਹ ਆ ਕਿ ਈਡੀ ਨੇ ਜ਼ਮਾਨਤ ਦੇ ਖਿਲਾਫ ਅਪੀਲ ਦੇ ਲਈ 48 ਘੰਟੇ ਦਾ ਸਮਾਂ ਮੰਗਿਆ। ਕੋਰਟ ਨੇ ਕਿਹਾ ਕਿ ਇਹ ਦਲੀਲਾਂ ਕੱਲ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਜਾ ਕੇ ਤੁਸੀਂ ਕਰ ਸਕਦੇ ਹੋ। ਤਾਂ ਕੋਰਟ ਨੇ ਦਿੱਲੀ ਦੇ CM ਨੂੰ 1 ਲੱਖ ਰੁਪਏ ਦੇ ਬੇਲ ਬੌਂਡ ਭਰ ਕੇ ਰਿਹਾ ਹੋਣ ਦੇ ਆਰਡਰ ਜਿਹੜੇ ਆ ਦੇ ਦਿੱਤੇ ਆ। ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤਕਰੀਬਨ 3-4 ਮਹੀਨੇ ਚੱਲੀ ਇਹ ਕਾਨੂੰਨੀ ਜੰਗ ਜਿਹੜੀ ਹੈ, ਉਹਦੇ ਵਿੱਚ ਆਖਿਰ ਅਰਵਿੰਦ ਕੇਜਰੀਵਾਲ ਨੂੰ ਵੱਡੀ ਜ਼ਮਾਨਤ ਮਿਲੀ ਹੈ। ਹਾਲਾਂਕਿ ਈਡੀ ਨੇ ਦਾਅਵਾ ਕੀਤਾ ਕਿ ਇਹ ਕੋਈ ਜਾਂਚ ਹਵਾਈ ਨਹੀਂ ਹੈ। ਮਤਲਬ ਕਿ ਇਹ ਕੋਈ ਐਵੇਂ ਅਸੀਂ ਹਵਾ ਦੇ ਵਿੱਚ ਕੇਸ ਨਹੀਂ ਬਣਾ ਦਿੱਤਾ, ਸਾਡੇ ਕੋਲ ਸਟਰੋਂਗ ਤੇ ਬਹੁਤ ਸੋਲਿਡ ਐਵੀਡੈਂਸ ਨਹੀਂ। ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੇ ਵਕੀਲ ਨੇ ਕਿਹਾ, ਵਿਕਰਮ ਚੌਧਰੀ ਵਕੀਲ ਨੇ ਉਹਨਾਂ ਨੇ ਦਲੀਲ ਦਿੱਤੀ। ਉਹ ਕਹਿੰਦੇ ਕਿ ਪੂਰੇ ਦਾ ਪੂਰਾ ਕੇਸ ਹੀ ਕਲਪਨਾ ਆਧਾਰਿਤ ਹੈ, ਯਾਨੀ ਸਾਰਾ ਤਸਵਰ ਆਧਾਰਿਤ ਕੇਸ ਹੈ ਜੀ, ਇਹਦੇ ਵਿੱਚ ਸੱਚਾਈ ਕੁਛ ਨਹੀਂ ਹੈ। ਤਾਂ ਸ਼ਾਇਦ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਨੂੰ ਤੇ ਇੱਕ ਵਾਰੀ ਵੱਡੀ ਰਾਹਤ ਮਿਲ ਗਈ ਆ, ਕਿਉਂਕਿ ਬੇਲ ਆਰਡਰ ਹੋ ਚੁੱਕਿਆ। 21 ਮਾਰਚ ਨੂੰ ਅਰੈਸਟ ਹੋਏ ਸੀ, 1 ਅਪ੍ਰੈਲ ਨੂੰ ਤਿਹਾੜ ਜੇਲ੍ਹ ਦੇ ਵਿੱਚ, ਯਾਨੀ ਅਪ੍ਰੈਲ ਫੂਲ 1 ਅਪ੍ਰੈਲ ਨੂੰ ਤਿਹਾੜ ਜੇਲ੍ਹ ਦੇ ਵਿੱਚ ਭੇਜੇ ਗਏ ਸੀਗੇ। ਤਾਂ ਗੱਲ ਸੁਪਰੀਮ ਕੋਰਟ ਦੀ ਜ਼ਮਾਨਤ ਤੇ ਆ ਕੇ ਰੁਕੀ ਸੀ। 10 ਮਈ ਨੂੰ ਉਹਨਾਂ ਨੂੰ ਇੰਟਰਮ ਬੇਲ ਦੇ ਕੇ ਬਾਹਰ ਕੱਢ ਦਿੱਤਾ ਗਿਆ ਸੀਗਾ, ਪਰ ਫਿਰ ਉਹਨਾਂ ਨੇ ਸਰੈਂਡਰ ਕਰਨਾ ਸੀਗਾ ਇਲੈਕਸ਼ਨ ਤੋਂ ਤੁਰੰਤ ਬਾਅਦ। ਤੇ ਹੁਣ 21 ਦਿਨ ਜਦੋਂ ਇਹਨਾਂ ਨੇ ਪਹਿਲਾਂ ਪੈਰੋਲ ਕੱਟੀ ਹੈ ਤੇ ਉਸ ਤੋਂ ਬਾਅਦ ਵਾਪਸ ਜੇਲ੍ਹ ਚਲੇ ਗਏ। ਹੁਣ ਪੱਕੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੇਲ ਮਿਲ ਗਈ ਆ, ਜ਼ਮਾਨਤ ਮਿਲ ਗਈ ਆ। ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਕਿ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰੀ ਜੇਲ੍ਹੋਂ ਨਿਜ਼ਾਤ ਮਿਲ ਗਈ ਜੀ। ਤੇ ਗੱਲ ਕਰੀਏ ਆਪਾਂ ਇੰਡੀਆ ਗੱਠਜੋੜ ਦੇ ਦਾਅਵੇ ਦੀ, ਕਿ ਇਹ ਕਹਿੰਦੇ ਕਿ ਮੋਦੀ ਸਰਕਾਰ ਤਾਂ ਧੜਮ ਡਿੱਗੂਗੀ। ਜੀ ਦੇਖੋ ਪ੍ਰਵੀਨ ਜੀ, ਇੰਡੀਆ ਗੱਠਜੋੜ ਦੇ ਵਿੱਚ ਜਿੱਦਾਂ ਰਾਹੁਲ ਗਾਂਧੀ ਆ, ਉਹ ਵੇਖੋ ਮੈਂ ਇੱਕ ਚੀਜ਼ ਥੋੜੀ ਨੋਟ ਕੀਤੀ ਆ। ਚਲੋ ਕਿਸੇ ਵੀ ਸਿਆਸਤਦਾਨ ਦਾ ਕੋਈ ਆਪਾਂ ਪੱਖ ਨਹੀਂ ਲੈ ਸਕਦੇ ਝੁਕਾਵਤੀ ਹੋ ਕੇ, ਪਰ ਆਪਾਂ ਆਮ ਤੌਰ ਤੇ ਇਸ ਗੱਲ ਨੂੰ ਤੁਸੀਂ ਵੀ ਸ਼ਾਇਦ ਨੋਟ ਕੀਤਾ ਹੋਏਗਾ, ਵਾਚਿਆ ਹੋਏਗਾ ਕਿ ਰਾਹੁਲ ਗਾਂਧੀ ਪੈਂਚਰ ਜੇ ਨਹੀਂ ਲਾਉਂਦਾ, ਰਾਹੁਲ ਗਾਂਧੀ ਮਤਲਬ ਕਿ ਸਨਸਨੀ ਨਹੀਂ ਫੈਲਾਉਂਦਾ, ਰਾਹੁਲ ਗਾਂਧੀ ਵਾਹਿਆਤ ਜੀਆਂ ਗੱਲਾਂ ਨਹੀਂ ਕਰਦਾ। ਅੱਜ ਕੱਲ ਜੇ ਤੁਸੀਂ ਦੇਖੋਗੇ ਰਾਹੁਲ ਗਾਂਧੀ ਜਿਹੜਾ ਬੜਾ ਮਤਲਬ ਕਿ ਨੁਕਤਾ ਚੁੱਕਦਾ ਪਾਏਦਾਰ ਤੇ ਬੜੀ ਉਹਦੀ ਪੇਸ਼ਕਾਰੀ ਵੀ ਠੀਕ ਠਾਕ ਹੁੰਦੀ ਹੈ। ਯਾਨੀ ਉਸਨੇ ਦਾਅਵਾ ਕੀਤਾ, ਪਰ ਜੇ ਇਹ ਦਾਅਵਾ ਇਸੇ ਤਰ੍ਹਾਂ ਕਹਿ ਲਓ ਕਿ ਝੂਠ ਦੀ ਚਾਸ਼ਨੀ ਚ ਲਿਬੜਿਆ ਤੇ ਫਿਰ ਕੱਲ ਨੂੰ ਉਹਦਾ ਵੀ ਜਿਹੜਾ ਮਾੜਾ ਮੋਟਾ ਯਕੀਨ ਬਣਿਆ ਦੁਬਾਰ ਤੋਂ,
ਉਹ ਢਹਿ ਹੋ ਜਾਏਗਾ। ਹੂੰ ਕਿਉਂਕਿ ਰਾਹੁਲ ਗਾਂਧੀ ਇੰਟਰਵਿਊਜ਼ ਦੇ ਵਿੱਚ ਵਾਰ-ਵਾਰ ਕਹਿ ਰਿਹਾ ਕਿ ਇਹ ਜਿਹੜੀ ਮੋਦੀ ਗਵਰਨਮੈਂਟ ਆ, ਇਹ ਨਿੱਕੀ ਜੀ ਗਲਤੀ ਉਪਰੰਤ ਹੀ ਡਿੱਗ ਜਾਵੇਗੀ ਤੇ ਇਹ ਬਹੁਤ ਜਲਦੀ ਡਿੱਗੇਗੀ। ਜੀ ਇਸੇ ਤਰ੍ਹਾਂ ਮਾਇਆਵਤੀ ਨੇ ਵੀ ਭਵਿੱਖਬਾਣੀ ਕੀਤੀ ਹੈ, ਹੂੰ ਨਹੀਂ ਸੌਰੀ ਮਮਤਾ ਬੈਨਰਜੀ ਨੇ। ਤਾਂ ਦੂਜੇ ਪਾਸੇ ਜੇ ਦੇਖੀਏ ਤਾਂ ਇਹ ਤੋਂ ਇਲਾਵਾ ਉद्धਵ ਠਾਕਰੇ ਉਹਨਾਂ ਨੇ ਵੀ ਇਹੋ ਗੱਲ ਕਹੀ ਆ। ਸੋ ਕੁੱਲ ਮਿਲਾ ਕੇ ਇੰਡੀਆ ਗੱਠਜੋੜ ਦੇ ਜਿਹੜੇ ਵੱਡੇ ਖਿਡਾਰੀ ਆ ਉਹ ਕਹਿ ਰਹੇ ਨੇ, ਦਾਅਵਾ ਕਰ ਰਹੇ ਆ ਕਿ ਇਹ ਸਰਕਾਰ ਜਲਦੀ ਹੀ ਡਿੱਗ ਸਕਦੀ ਆ। ਹੁਣ ਦੇਖੋ, ਜੇ ਆਪਾਂ ਜ਼ਮੀਨੀ ਪੱਧਰ ਤੇ ਹਾਲਾਤ ਦੇਖਦੇ ਆ ਪ੍ਰਵੀਨ ਜੀ, ਥੋੜੀ ਜਿਹੀ ਝਾਤੀ ਮਾਰੋ। ਜੇ ਆਪਾਂ ਵੇਖੀਏ ਮਤਲਬ ਬਿਹਾਰ ਦੇ ਵਿੱਚੋਂ ਆਪਾਂ ਨੂੰ ਇਹ ਗੱਲ ਸੁਣਨ ਨੂੰ ਮਿਲਦੀ ਆ ਕਿ ਨੀਤੀਸ਼ ਦੀ ਜਿੰਨੀ ਨੇੜਤਾ ਜਿਹੜੀ ਹੈ ਉਹ ਨਰਿੰਦਰ ਮੋਦੀ ਦੇ ਨਾਲ ਆ, ਤਾਂ ਉਨੀ ਹੀ ਤਕਰੀਬਨ ਜਿਹੜੀ ਹੈ ਉਹ ਹੈਗੀ ਆ ਲਾਲੂ ਪ੍ਰਸਾਦ ਯਾਦਵ ਦੇ ਨਾਲ ਜੀ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਜੋ ਉद्धਵ ਠਾਕਰੇ ਦੀ ਪਿੱਠ 'ਚ ਛੁਰਾ ਮਾਰ ਕੇ ਗਿਆ ਸੀ ਸ਼ਿੰਦਾ ਧੜਾ ਵੀ ਜਿਹੜਾ ਉਹਨੂੰ ਸ਼ਿੰਦੇ ਕਹਿ ਦਿੰਦੇ ਆ, ਤਾਂ ਸ਼ਿੰਦੇ ਵੀ ਕਿਤੇ ਨਾ ਕਿਤੇ ਨਾਖੁਸ਼ ਹੈ, ਉਹ ਵੀ ਵਾਪਸੀ ਕਰ ਸਕਦਾ ਹੈ। ਕਿਉਂਕਿ ਮਹਾਰਾਸ਼ਟਰ ਦੇ ਜਿਹੜੇ ਸਮੀਕਰਨ ਆ ਨਾ, ਉੱਥੇ ਇਲੈਕਸ਼ਨ ਆ ਪ੍ਰਵੀਨ ਜੀ, ਸਾਲ ਦੇ ਐਂਡ ਦੇ ਵਿੱਚ ਕੁਝ ਵੀ ਸਮਾਂ ਨਹੀਂ ਬਾਕੀ, ਤਾਂ ਬਹੁਤ ਕੁਝ ਅੱਗੇ ਚੱਲ ਰਿਹਾ ਮਹਾਰਾਸ਼ਟਰ ਦੇ ਵਿੱਚ। ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਰਹਿ ਕੇ ਹੁਣ ਜਿਹੜੀਆਂ ਅਲਾਈਡ ਧਿਰਾਂ ਨੇ ਉਹਨਾਂ ਨੂੰ ਬਹੁਤਾ ਕੁਝ ਮਿਲਦਾ ਨਜ਼ਰ ਨਹੀਂ ਆਉਂਦਾ। ਤੇ ਸਿਆਸਤ ਦੇ ਵਿੱਚ ਪਾਉਣ ਦੀ ਖੇਡ ਹੁੰਦੀ ਹੈ, ਗਵਾਉਣਾ ਕੋਈ ਨਹੀਂ ਚਾਹੁੰਦਾ। ਤੇ ਜੇ ਇਸ ਤੋਂ ਇਲਾਵਾ ਤੁਸੀਂ ਵੇਖੋਗੇ ਸੀਤਾਰਾਮ ਯੇਚਰੀ ਜੀ ਜਿਹੜੇ ਆ ਉਹ ਟੀਡੀਪੀ ਦੇ ਨਾਇਡੂ ਸਾਹਿਬ ਨਾਲ ਵੀ ਦੱਸਦੇ ਆ ਕਿ ਸੰਪਰਕ 'ਚ ਨੇ ਜੀ। ਹੁਣ ਇਹ ਦਾਅਵੇ ਆ, ਦੂਸਰੇ ਪਾਸੇ ਜ਼ਮੀਨੀ ਪੱਧਰ ਦੀ ਚਰਚਾ ਹੈ ਕਿ ਏਦਾਂ ਦਾ ਚੱਲਦਾ ਪਿਆ, ਪਰ ਅਸੀਂ ਉਹਨਾਂ ਤੇ ਨਹੀਂ ਜਾਂਦੇ, ਕੋਈ ਤਸਦੀਕ ਅਸੀਂ ਨਹੀਂ ਕਰ ਸਕਦੇ। ਚਰਚਾਵਾਂ ਹੁੰਦੀਆਂ ਨੇ ਸਿਆਸਤ ਦੇ ਵਿੱਚ, ਚਰਚਾਵਾਂ ਦਿਲਚਸਪ ਹੁੰਦੀਆਂ ਨੇ, ਕਦੇ ਸੱਚ ਕਦੇ ਕੱਚ। ਪਰ ਹੁਣ ਮੈਂ ਤੁਹਾਨੂੰ ਓਵਰਆਲ ਇੱਕ ਅੰਕੜਾ ਦੇਣਾ ਜੀ ਕਿ ਪਿਛਲੇ 20-25 ਸਾਲ ਦੇ ਦੌਰਾਨ ਦੋ ਤਰ੍ਹਾਂ ਦੀਆਂ ਆਪਾਂ ਸਰਕਾਰਾਂ ਜਦੋਂ ਦੇਖਦੇ ਹਾਂ ਕਿ ਇੱਕ ਕਮਜ਼ੋਰ ਤੇ ਇੱਕ ਤਾਕਤਵਰ ਸਰਕਾਰ। ਮਨਮੋਹਨ ਸਿੰਘ ਵਨ ਸਰਕਾਰ ਸੀ ਜਿਹੜੀ, ਤੁਸੀਂ ਦੇਖੋ ਕਿ ਉਹਨਾਂ ਦੀ ਆਪਦੀਆਂ ਬੇਸ਼ੱਕ ਕਾਂਗਰਸ ਦੀਆਂ ਜ਼ਿਆਦਾ ਸੀਟਾਂ ਨਹੀਂ ਸੀਗੀਆਂ, ਪਰ ਬਾਵਜੂਦ ਇਸ ਦੇ ਅਲਾਇੰਸ ਟੋਟਲ 335 ਸੰਸਦ ਮੈਂਬਰ ਰੱਖਦਾ ਸੀਗਾ। ਮਨਮੋਹਨ ਸਿੰਘ ਸਰਕਾਰ ਜਿਹੜੀ ਪਾਰਟੂ ਕਹਿ ਲਓ ਕਿ ਟੋਟਲ 322 ਮੈਂਬਰ ਪਾਰਲੀਮੈਂਟ ਸਨ। ਮੋਦੀ ਵਨ ਸਰਕਾਰ 336, ਮੋਦੀ 2 353, ਯਾਨੀ ਕੋਈ ਖਤਰਾ ਹੀ ਨਹੀਂ। ਪਰ 20-25 ਸਾਲ ਦੀ ਸਭ ਤੋਂ ਕਮਜ਼ੋਰ ਸਰਕਾਰ ਹੈ ਮੋਦੀ 3, ਟੋਟਲ ਹੈ 293। ਤਾਂ ਫਰਜ਼ ਕਰੋ ਕਿ ਨਿਤਿਸ਼ ਤੇ ਨਾਇਡੂ ਇੰਡੀਆ ਗੱਠਜੋੜ ਜੁਆਇਨ ਕਰ ਲੈਂਦੇ ਆ, 263 ਤੇ ਆ ਜਾਣਗੇ ਤੇ ਐਨਡੀਏ 265 ਤੇ ਰਹਿ ਜਾਏਗਾ। ਮਤਲਬ ਕਿ ਗੇਮ ਬਰੋਬਰ ਦੀ ਹੈ ਜੀ। ਜੇਕਰ ਕੱਲ ਨੂੰ ਇਸ ਤਰ੍ਹਾਂ ਹੁੰਦਾ, ਯਾਨੀ ਸਿਰਫ 2 ਬੰਦਿਆਂ ਦੇ ਹੱਥ ਸਰਕਾਰ ਹੈ, ਮੇਰੀ ਕਿਹਨੇ ਖਿੱਚ ਲਈ ਪਤੰਗ ਵਾਲੀ ਡੋਰ, ਉਹ ਕਹਿੰਦੇ ਨਿਤਿਸ਼ ਤੇ ਨਾਇਡੂ ਕੌਣ ਹੋਰ, ਇਹ 2 ਹੀ ਨੇ। ਤਾਂ ਗੱਲ ਇਹ ਹੈ ਕਿ 14 ਬਾਕੀ ਹੋਰ ਰਹਿ ਜਾਂਦੇ, ਜਿਹਦੇ ਚ ਆਪਾਂ ਅਮਰਪਾਲ ਸਿੰਘ ਨੂੰ ਗਿਣ ਲਈਏ, ਰਸ਼ੀਦ ਨੂੰ ਗਿਣ ਲਈਏ ਜਾਂ ਸਰਬਜੀਤ ਸਿੰਘ ਖਾਲਸਾ ਨੂੰ ਗਿਣ ਲਈਏ, ਇਹ ਕਦੇ ਵੀ ਭਾਜਪਾ ਦੇ ਨਾਲ ਤੇ ਜਾਣਗੇ ਨਹੀਂ। ਤਾਂ ਭਾਜਪਾ ਦੇ ਵਿੱਚੋਂ ਵੀ ਮੰਨ ਲਓ ਜੇ ਕੋਈ 2-4-10 ਬੰਦੇ ਅਸਤੀਫਾ ਦਿੰਦੇ ਆ, ਜੋੜ ਤੋੜ ਹੋ ਜਾਂਦਾ, ਤਾਂ ਨੰਬਰ ਉਹਨਾਂ ਦੇ ਘਟ ਜਾਣਗੇ, ਉਨੀ ਸੰਸਦ ਦੀ ਜਿਹੜੀ ਗਿਣਤੀ ਹੈ ਉਹ ਥੱਲੇ ਆ ਜਾਏਗੀ। ਤਾਂ ਤੁਸੀਂ ਸਮਝ ਸਕਦੇ ਹੋ ਖੇਲਾ ਹੋ ਗਿਆ ਨਾ। ਤਾਂ ਮਤਲਬ ਕਿ ਆ ਹੈ ਓਵਰਆਲ ਜਿਹੜੇ ਕਾਗਜ਼ ਦੇ ਸਮੀਕਰਨ, ਜੋ ਔਨ ਪੇਪਰ ਸਮੀਕਰਨ ਨੇ, ਜਿਹਦੇ ਆਧਾਰ ਤੇ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਮੈਂ ਤੁਹਾਨੂੰ ਉद्धਵ ਠਾਕਰੇ ਦਾ ਛੱਡ ਦਿੱਤਾ ਹੈ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਚਰਚਾ ਹੈ ਕਿ 8-9 MP ਆ ਸਕਦੇ ਉਹਨਾਂ ਦੇ ਨਾਲ। ਇਸ ਤੋਂ ਇਲਾਵਾ ਮਮਤਾ ਬੈਨਰਜੀ ਵਾਰ-ਵਾਰ ਕਹਿ ਰਹੀ ਆ ਕਿ ਸਾਡੇ ਸੰਪਰਕ 'ਚ ਨੇ, TMC ਦੇ ਸੰਪਰਕ 'ਚ ਨੇ ਇਹਨਾਂ ਦੇ ਮੈਂਬਰ ਪਾਰਲੀਮੈਂਟ, ਜਦੋਂ ਮਰਜ਼ੀ ਲੈ ਆਈਏ ਅਸੀਂ। ਇਸ ਕਰਕੇ ਇਹ ਜਿਹੜੇ ਔਨ ਪੇਪਰ ਸਮੀਕਰਨ ਆ, ਇਹ ਵੀ ਦੱਸਦੇ ਆ ਕਿ ਨਰਿੰਦਰ ਮੋਦੀ ਹੋਰਾਂ ਦੀ ਕੋਸ਼ਿਸ਼ ਰਹੇਗੀ ਕਿ ਜਲਦੀ ਤੋਂ ਜਲਦੀ ਅਸੀਂ ਸਪੀਕਰ ਆਪਦਾ ਬਣਾ ਕੇ ਤੇ ਫਿਰ ਉਸ ਤੋਂ ਬਾਅਦ ਆਪਰੇਸ਼ਨ ਲੋਟਸ ਚਲਾ ਕੇ
272 ਘੱਟੋ ਘੱਟ ਆਪਣੇ ਦਮ ਤੇ ਕਰ ਲਈਏ ਤਾਂ ਕਿ ਫਿਰ ਦਮ ਫੁੱਲੇ ਨਾ। ਸੋ ਇਹ ਅੱਗੇ ਦੀ ਕਹਾਣੀ ਆ। ਬੇਹੱਦ ਕਮਜ਼ੋਰ ਸਰਕਾਰ ਆ। ਮੈਂ ਤੁਹਾਨੂੰ ਅੰਕੜੇ ਗਿਣ ਦਿੱਤੇ ਆ ਬਈ ਪਿਛਲੇ 20-25 ਸਾਲ ਦਾ ਰਿਕਾਰਡ ਆ ਕਿ ਸਭ ਤੋਂ ਕਮਜ਼ੋਰ ਸਰਕਾਰ ਜਿਹੜੀ ਆ ਕੁਲਵੰਤ ਹੈ। ਤੇ ਸ਼ੀਤਲ ਅੰਗੁਰਾਲ ਨੇ ਫਿਰ ਨਾਮਜ਼ਦਗੀ ਕਾਗਜ਼ ਦਾਖਲ ਕਰ ਹੀ ਦਿੱਤੇ ਮਿੰਟੂ ਜੀ। ਹਾਂਜੀ, ਸ਼ੀਤਲ ਅੰਗੁਰਾਲ ਜਿਹੜੇ ਆ ਉਹ ਆ ਗਿਆ। ਅੰਗੂਰ ਹੁਣ ਅੰਗੁਰਾਲ ਵਾਸਤੇ ਖੱਟੇ ਸਾਬਤ ਹੁੰਦੇ ਆ ਜਾਂ ਮਿੱਠੇ ਸਾਬਤ ਹੁੰਦੇ ਆ, ਕਹਿ ਨਹੀਂ ਸਕਦੇ। ਮੰਤਰੀ ਬਣੇ ਆ ਤਾਜ਼ਾ ਰਵਨੀਤ ਸਿੰਘ ਬਿੱਟੂ, ਉਹ ਵੀ ਪਹੁੰਚੇ ਸਨ। ਵਿਜੇ ਸਾਂਪਲਾ ਜੀ, ਸੁਸ਼ੀਲ ਰਿੰਕੂ ਸਾਹਿਬ, ਭੰਡਾਰੀ ਸਾਹਿਬ, ਕਾਲੀਆ ਸਾਹਿਬ, ਮਤਲਬ ਕਿ ਸਾਰੇ ਹੀ ਪਹੁੰਚੇ ਆ। ਭਾਰਤੀ ਜਨਤਾ ਪਾਰਟੀ ਨੇ ਦਿਖਾ ਦਿੱਤਾ ਆ ਕਿ ਸਾਡੀ ਇਹ ਜਿਹੜੀ ਜ਼ਿਮਨੀ ਚੋਣ ਆ ਇਹਦੇ ਵਿੱਚ ਪੂਰਾ ਤਾਣ ਲੱਗੇਗਾ, ਮਤਲਬ ਕਿ ਪੂਰੀ ਤਾਕਤ ਦੇ ਨਾਲ ਅਸੀਂ ਨਿਭਾਂਗੇ। ਇਹ ਸਾਫ਼ ਆ। ਤੇ ਇਧਰੋਂ ਇੱਕ ਖਬਰ ਹੋਰ ਵੀ ਆ ਰਹੀ ਸੀਗੀ ਕਿ ਜਿਹੜਾ ਸ਼ੀਤਲ ਅੰਗੁਰਾਲ ਆ ਇਹਦੀ ਬਈ ਮਤਲਬ ਕਿ ਕਿਸੇ ਸਾਥੀ ਨੂੰ ਵੀ ਅਰੈਸਟ ਕਰ ਲਿਆ, ਪਰ ਬਾਅਦ ਚ ਇਹ ਗੱਲ ਨਿਕਲੀ ਕਿ ਸ਼ਾਇਦ ਉਹਨੂੰ ਹਿਰਾਸਤ ਚ ਲਿਆ ਸੀ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਕਾਂਗਰਸ ਨੇ ਵੀ ਅੱਜ ਆਪਣਾ ਉਮੀਦਵਾਰ ਐਲਾਨ ਦਿੱਤਾ। ਬੀਬੀ ਸੁਰਿੰਦਰ ਕੌਰ ਜੀ ਨੂੰ ਇਹਨਾਂ ਨੇ ਆਪਣਾ ਉਮੀਦਵਾਰ ਐਲਾਨਿਆ ਹੈ ਤੇ ਦੱਸਦੇ ਆ ਕਿ ਇਹ ਮੋਹਰ ਜਿਹੜੀ ਹੈ ਮਲਕਾਰਜੁਨ ਖੜਗੇ ਵੱਲੋਂ ਲਾਈ ਗਈ ਆ। ਤੇ ਉਧਰੋਂ ਜੇ ਆਪਾਂ ਵੇਖੀਏ ਬਸਪਾ ਨੇ ਵੀ ਆਪਣਾ ਉਮੀਦਵਾਰ, ਜਿਵੇਂ ਆਪਾਂ ਕੱਲ ਗੱਲ ਦੱਸੀ ਸੀਗੀ ਆਪਣੀ ਆਡੀਅנס ਨੂੰ ਕਿ ਬਸਪਾ ਡੈਫੀਨਿਟਲੀ ਇਲੈਕਸ਼ਨ ਲੜੇਗੀ, ਤਾਂ ਉਹਨਾਂ ਨੇ ਇਲੈਕਸ਼ਨ ਲੜਿਆ ਵਾ ਤੇ ਹੁਣ ਉਹਨਾਂ ਨੇ ਲਾਖਾ ਸਾਹਿਬ ਨੂੰ ਮੈਦਾਨ ਚ ਉਤਾਰ ਦਿੱਤਾ। ਇਧਰੋਂ ਅਕਾਲੀ ਵੀ ਜਿਹੜੇ ਆ ਉਹ ਵੀ ਬਸ ਕਹਿ ਲਓ ਕਿ ਐਨ ਕੰਮ ਕੰਢੇ ਤੇ ਲੈ ਗਏ ਆ, ਕਿਸੇ ਵੇਲੇ ਵੀ ਉਹ ਆਪਣਾ ਉਮੀਦਵਾਰ ਜਿਹੜਾ ਐਲਾਨ ਸਕਦੇ ਆ। ਇਨਫੈਕਟ ਉਹਨਾਂ ਨੇ ਉਮੀਦਵਾਰ ਅੱਜ ਸ਼ਾਇਦ ਮੇਰੇ ਖਿਆਲ ਦੇ ਨਾਲ ਐਲਾਨ ਦਿੱਤਾ ਹੈ, ਬੀਬੀ ਸੁਰਜੀਤ ਕੌਰ ਨੂੰ। ਬਿਲਕੁਲ ਪ੍ਰੀਤਮ ਸਿੰਘ ਜੀ ਦੀ ਧਰਮ ਪਤਨੀ, ਹਾਂ ਮੈਨੂੰ ਯਾਦ ਆ ਗਿਆ ਕਿ ਅੱਜ ਸ਼ਾਮੀ ਇਹਨਾਂ ਨੇ ਵੀ ਐਲਾਨ ਕਰ ਦਿੱਤਾ ਸੀਗਾ। ਇਧਰੋਂ ਕਾਂਗਰਸ ਦੇ 2 ਸੀਨੀਅਰ ਆਗੂ ਜਿਹੜੇ 6 ਸਾਲ ਵਾਸਤੇ ਪਾਰਟੀ ਤੋਂ ਸਸਪੈਂਡ ਕਰ ਦਿੱਤੇ ਗਏ, ਮਹਿੰਦਰ ਸਿੰਘ ਕੇਪੀ ਦੇ ਖਾਸ ਮੁਖਾਤਿਬ ਸਨ। ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਬਈ ਇਹ ਜਿਹੜੀ ਜੰਗ ਆ ਇਹ ਹੁਣ ਪੱਕ ਚੁੱਕੀ ਆ। ਕੱਲ ਦਾ ਦਿਨ ਹੈ, ਭਲਕ ਦਾ ਦਿਨ ਹੈ ਕਿ ਜਦ ਨਾਮਜ਼ਦਗੀਆਂ ਜਿਹੜੀਆਂ ਦਾਖਲ ਕੀਤੀਆਂ ਜਾ ਸਕਦੀਆਂ ਤੇ ਉਸ ਤੋਂ ਬਾਅਦ ਫਿਰ ਧੂਆਂਧਾਰ ਪ੍ਰਚਾਰ ਜਿਹੜਾ ਉਹ ਆਰੰਭ ਹੋ ਜਾਵੇਗਾ। ਉਹਦੇ ਚ ਦੇਖੋ, ਕਿਉਂਕਿ ਮੁੱਦੇ ਤਾਂ ਹੁਣ ਜਿਵੇਂ ਮੈਂ ਕਹਿੰਦਾ ਹੁੰਦਾ ਕਿ ਇੰਡੀਆ ਦੇ ਇਲੈਕਸ਼ਨ ਦੀਆਂ ਚਾਲਾਂ ਹੁੰਦੀਆਂ ਨੇ ਵੱਖੋ ਵੱਖ, ਤੇ ਜਿਹੜੀ ਚਾਲ ਅਸੀਂ ਦੇਖੀ ਸੀ ਲੋਕ ਸਭਾ ਦੀ ਉਹ ਤੇ ਟੋਟਲੀ ਸੈਂਟਰਲਾਈਜ਼ਡ ਸੀ, ਤੇ ਆ ਜਿਹੜਾ ਇਲੈਕਸ਼ਨ ਹੋਏਗਾ ਇਹ ਡੀਸੈਂਟਰਲਾਈਜ਼ਡ ਹੋਏਗਾ, ਮਤਲਬ ਕਿ ਵਿਕੇਂਦਰੀਕਰਨ ਹੋ ਜਾਂਦਾ ਮੁੱਦਿਆਂ ਦਾ, ਤਾਂ ਉਹ ਮੁੱਦੇ ਜਿਹੜੇ ਸਥਾਨਕ ਬਣ ਜਾਂਦੇ ਆ। ਤਾਂ ਇਹ ਜਿਹੜੇ ਸਥਾਨਕ ਮੁੱਦੇ ਆ ਇਹਨਾਂ ਦੇ ਆਧਾਰ ਤੇ ਇਹ ਇਲੈਕਸ਼ਨ ਜਿਹੜਾ ਹੈ ਉਹ ਪ੍ਰਵੀਨ ਜੀ ਲੜਿਆ ਜਾਊਗਾ। ਉਹਦੇ ਵਿੱਚ ਹੁਣ ਕਾਮਯਾਬੀ ਕਿਹਨੂੰ ਮਿਲਦੀ ਆ ਕਿਹਨੂੰ ਨਹੀਂ ਮਿਲਦੀ ਉਹ ਬਾਅਦ ਦੀ ਗੱਲ ਆ, ਪਰ ਇਹ ਸਾਫ਼ ਹੈ ਕਿ ਜ਼ੋਰ ਪੂਰਾ ਲੱਗੇਗਾ। ਜ਼ੋਰ ਬੰਨਿਓ ਕੋਈ ਵੀ ਧਿਰ ਜਿਹੜੀ ਹੈ ਨਾ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਕਸਰ ਛੱਡੇਗੀ ਜੀ। ਤੇ ਇੱਕ ਹੋਰ ਵਿਧਾਇਕ ਤੇ ਦੋਸ਼ ਲੱਗੇ ਮਿੰਟੂ ਜੀ, ਇਹ ਕਿਹੜੀ ਪਾਰਟੀ ਦੇ ਵਿਧਾਇਕ ਸਾਹਿਬ ਨੇ? ਦੇਖੋ ਵਿਧਾਇਕ ਤੇ ਤੁਹਾਨੂੰ ਪਤਾ ਹੀ ਆ, ਜਿਹੜੀ ਰੂਲਿੰਗ ਧਿਰ ਹੁੰਦੀ ਆ ਨਾ ਕਈ ਵਾਰ ਉਹਦੇ ਇੰਨੇ ਜ਼ਿਆਦਾ ਕਹਿ ਲਓ ਕਿਸੇ ਸਾਹਮਣੇ ਆਉਂਦੇ ਆ ਤੇ ਲੋਕ ਕਹਿੰਦੇ ਆ ਕਿ ਜਿਵੇਂ ਉਹ ਕਿੱਸਾ ਹੁੰਦਾ ਨਾ ਕਿ ਹਰ ਮੱਸਿਆ ਬਦਨਾਮੀ, ਕਿ ਹਰ ਵੀਕਐਂਡ ਤੋਂ ਪਹਿਲਾਂ ਬਦਨਾਮੀ ਹੋ ਜਾਂਦੀ ਆ। ਗੱਲ ਇਹ ਆ ਕਿ ਇਹ ਇਹਨਾਂ ਦੇ ਬਹੁਤ ਪੜ੍ਹੇ ਲਿਖੇ ਐਮਐਲਏ ਨੇ ਅਮਲੋਹ ਤੋਂ, ਗੈਰੀ ਬਿਡਿੰਗ ਜੀ, ਬਹੁਤ ਹੀ ਪੜ੍ਹੇ ਲਿਖੇ, ਤੇ ਕਮਾਲ ਦੀ ਗੱਲ ਇਹ ਆ ਕਿ ਇਹ ਥਿੰਕ ਟੈਂਕ ਦੇ ਵਿੱਚ ਹੁੰਦੇ ਸਨ। ਆਮ ਆਦਮੀ ਪਾਰਟੀ ਦਾ ਜਿਹੜਾ ਥਿੰਕ ਟੈਂਕ ਸੀਗਾ ਉਹਦੇ ਵਿੱਚ ਹੁੰਦੇ ਸਨ। ਤੇ ਉਸ ਤੋਂ ਬਾਅਦ ਹੁਣ ਜਦੋਂ ਇਹ ਬਣ ਗਏ ਨੇ ਐਮਐਲਏ ਬਣ ਗਏ ਆ, ਤਾਂ ਪ੍ਰਵੀਨ ਜੀ ਚੱਕਰ ਕੀ ਹੁੰਦਾ ਕਿ ਕਈ ਵਾਰੀ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਵਾਪਰਦੀਆਂ ਅਚਾਨਕ ਕਿ ਸਮਝ ਨਹੀਂ ਆਉਂਦੀ ਕਿ ਕੌਣ ਸੱਚਾ ਕੌਣ ਝੂਠਾ। ਗੈਰੀ ਬਿਡਿੰਗ ਤੇ ਜਿਹੜੇ ਦੋਸ਼ ਲੱਗੇ ਆ ਉਹ ਦੋਸ਼ ਲਾਏ ਆ ਮਸ਼ਰਾਏ ਪਿੰਡ ਆ ਇਹਨਾਂ ਦਾ। ਅੱਛਾ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮਸ਼ਰਾਏ ਪਿੰਡ ਆ ਉੱਥੇ ਨਜ਼ਦੀਕ ਹੀ ਆ ਅਮਲੋਹ ਦੇ। ਤਾਂ ਗੱਲ ਇਹ ਆ ਕਿ ਉੱਥੋਂ ਦੇ ਇੱਕ ਪਰਿਵਾਰ ਨੇ ਕਿਹਾ ਵਾ ਕਿ ਪੰਚਾਇਤੀ ਜ਼ਮੀਨ ਇਹਨੇ ਕਿਸੇ ਆਪਦੇ ਨੇੜੂ ਨੂੰ ਦਵਾ ਦਿੱਤੀ। ਠੀਕ ਹੈ ਜੀ। ਜਿਹੜੀ ਕਿ 70-75 ਹਜ਼ਾਰ ਨੂੰ ਠੇਕੇ ਤੇ ਚੜ੍ਹਨੀ ਚਾਹੀਦੀ ਸੀ ਉਹ 50-51 ਹਜ਼ਾਰ ਨੂੰ ਚੜਾ ਦਿੱਤੀ ਆ। ਤੇ ਜੇ ਅਸੀਂ ਮੁਖਾਲਫਤ ਕੀਤੀ ਆ ਤੇ ਫਿਰ ਇਹਨਾਂ ਨੇ ਮਤਲਬ ਕਿ ਸਾਡੇ ਤੇ ਪਰਚਾ ਦਰਜ ਕਰਾ ਦਿੱਤਾ। ਅਜਿਹੀਆਂ
ਮਤਲਬ ਕਿ ਦੋਸ਼ ਵਾਲੀਆਂ ਗੱਲਾਂ ਨੇ। ਹੂੰ ਹੁਣ ਇਸ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਲਟਾ ਮਤਲਬ ਕਿ ਕਾਰਵਾਈ ਵੀ ਸਾਡੇ ਤੇ ਹੋ ਗਈ, ਹਮਲਾ ਵੀ ਸਾਡੇ ਤੇ ਹੋ ਗਿਆ, ਸਾਡੇ ਵੀ ਬੰਦੇ ਜਿਹੜੇ ਆ ਉਹ ਜ਼ਖਮੀ ਹੋਏ। ਜੀ ਜੀ। ਆਪਣੀ ਟੀਮ ਨੇ ਗੈਰੀ ਬਿਡਿੰਗ ਨਾਲ ਸਿੱਧੀ ਗੱਲ ਕੀਤੀ ਸੀਗੀ। ਹੂੰ ਅਸੀਂ ਆਖਿਆ ਕਿ ਬਈ ਤੁਸੀਂ ਏਡੇ ਪੜ੍ਹੇ ਲਿਖੇ ਮੈਨੂੰ, ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ 'ਚ ਪੈਂਦੇ ਬਈ ਠੀਕ ਨਹੀਂ ਲੱਗਦੇ, ਕੀ ਚੱਕਰ ਆ, ਸਾਨੂੰ ਗੱਲ ਦੱਸੋ। ਤੇ ਉਹਨਾਂ ਨੇ ਜਿਹੜੀ ਗੱਲ ਦੱਸੀ ਆ, ਉਹ ਕਹਿੰਦੇ ਕਿ ਵੇਖੋ ਜਿਹੜੀ ਇਹ ਪੰਚਾਇਤੀ ਜ਼ਮੀਨ ਹੈ ਉਹਦੇ 'ਚ ਜਿਹੜਾ ਐਸਸੀ ਵਾਲਾ ਕੋਟਾ ਹੁੰਦਾ ਹੈ, ਇਹ ਲੈ ਗਿਆ ਤੇ ਜਿਹੜਾ ਲਿਜਾਣ ਵਾਲਾ ਸੀ ਉਹ ਸੀ ਇਹਨਾਂ ਦੇ ਚਾਚੇ ਦਾ ਪੁੱਤ, ਮਤਲਬ ਕਿ ਸ਼ਰੀਕਾ ਕਬੀਲਾ, ਜਿਵੇਂ ਆਪਾਂ ਨੂੰ ਪਤਾ ਹੀ ਆ। ਤੇ ਅੱਜ ਕੱਲ ਇਹ ਵੀ ਆ ਨਾ, ਆਪਾਂ ਵੇਖਦੇ ਆ ਪ੍ਰਵੀਨ ਜੀ ਕਿ ਉਹ ਡੰਮੀ ਬੋਲੀ ਵੀ ਹੋ ਜਾਂਦੀ ਹੈ, ਕਿਸੇ ਦਾ ਕੋਈ ਸੀਰੀ ਖਿਲਾਰ ਦਿੱਤਾ ਜਾਂਦਾ ਹੈ ਨਾ, ਤੇ ਫਿਰ ਉਹ ਬੋਲੀ ਜਿਹੜੀ ਪਹੁੰਚ ਜਾਓ ਕਿ ਘੁੰਮ ਕੇ ਉਹੀ ਬੰਦਾ ਲੈ ਜਾਂਦਾ ਜਿਹਨੇ ਪਿੱਛੇ ਪੈਸੇ ਲਾਏ ਹੁੰਦੇ ਨੇ। ਜੀ ਜੀ। ਇਸ ਤਰ੍ਹਾਂ ਮਤਲਬ ਕਿ ਕਹਾਣੀ ਦੱਸੀ ਤੇ ਨਾਲ ਗੈਰੀ ਬਿਡਿੰਗ ਨੇ ਸਾਨੂੰ 21 ਕੇਸਾਂ ਦੀ ਡਿਟੇਲ ਭੇਜ ਦਿੱਤੀ। ਉਹ ਕਹਿੰਦੇ ਕਿ ਇਹ ਸਾਰੇ ਇਸ ਟੱਬਰ ਦੇ ਨਾਲ ਜੁੜੇ ਆ, ਐਨਡੀਪੀਐਸ ਦੇ ਮੁਕੱਦਮੇ। ਤੇ ਦੱਸੋ ਮੈਂ ਕੀ ਇਹਨਾਂ ਦਾ ਜਵਾਬ ਦੂੰ। ਮਤਲਬ ਉਹਨਾਂ ਦਾ ਕਹਿਣਾ ਸੀ ਕਿ ਝਗੜਾ ਹੋਇਆ ਦੋ ਫੈਮਿਲੀ ਦਾ ਆਪਸ ਦੇ ਵਿੱਚ, ਮੈਂ ਵੀ ਉਸੇ ਪਿੰਡ ਦਾ, ਮੇਰੇ ਵੀ ਇਹ ਚਾਚੇ ਤਾਈ ਲੱਗਦੇ ਆ ਸਮਝ ਲਓ ਪਿੰਡ ਦੇ ਵਿੱਚ। ਪਰ ਮਸਲਾ ਇਹ ਹੋ ਗਿਆ ਕਿ ਜਿਹੜੀ ਧਿਰ ਨੇ ਉਹ ਜਿਹੜਾ ਜ਼ਮੀਨ ਲੈਣ ਵਾਲਾ ਸੀ ਉਹ ਕੁੱਟਿਆ, ਉਹਦੇ ਵਿੱਚ ਇੱਕ ਨਾਬਾਲਗ ਸੀ, ਯਾਨੀ ਮੁਜਰਮ ਬਣਾਇਆ, ਦੋਸ਼ੀ ਦੇ ਤੌਰ ਤੇ ਸ਼ਾਮਲ ਕੀਤਾ। ਇਹ ਮੈਨੂੰ ਕਹਿੰਦੇ ਸਨ ਕਿ ਗੈਰੀ ਵੀ ਇਸ ਬੰਦੇ ਨੂੰ ਕਢਾ, ਮੁੰਡੇ ਨੂੰ ਕਢਾ। ਤੇ ਮੈਂ ਜਵਾਬ ਦਿੱਤਾ, ਕਿਉਂਕਿ ਸਾਰਾ ਰੋਲ ਉਸ ਮੁੰਡੇ ਦਾ ਸੀ ਸੱਟ ਫਿੱਟ ਲਾਉਣ ਦੇ ਵਿੱਚ। ਮੈਂ ਜਵਾਬ ਦਿੱਤਾ, ਉਹ ਕਹਿੰਦੇ ਕਿ ਵੀ ਮੈਨੂੰ ਦਬਾਉਣ ਵਾਸਤੇ ਅਜਿਹਾ ਕੀਤਾ ਜਾ ਰਿਹਾ। ਦੇਖੋ ਪ੍ਰਵੀਨ ਜੀ, ਕੋਈ ਵੀ ਧਿਰ ਸੱਚੀ ਹੋ ਸਕਦੀ ਹੈ, ਕੋਈ ਝੂਠੀ ਹੋ ਸਕਦੀ ਹੈ। ਅਸੀਂ ਦੋਹਾਂ ਦੇ ਪੱਖ ਜਿਹੜੇ ਆ ਉਹ ਆਪਣੀ ਆਡੀਅנס 'ਚ ਰੱਖ ਦਿੱਤੇ ਆ। ਹੁਣ ਆਡੀਅנס ਇੱਕ ਗੱਲ ਜਿਹੜੀ ਹੈ ਉਹ ਸੱਚਾਈ ਤੋਂ ਵਾਕਫ ਹੋ ਕੇ ਜਾਣ ਸਕਦੀ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਵੇਖਿਆ ਹੋਣਾ ਇੱਕ ਮੁੰਡਾ ਵਿਸ਼ਵਦੀਪ ਆ, ਇਧਰ ਅਰਨੀ ਵਾਲੀ ਸਾਈਡ ਦਾ, ਉਹ ਬੜਾ ਬੋਲਦਾ ਹੁੰਦਾ, ਹੁਣ ਲੱਖੇ ਸਿਧਾਣੇ ਦੇ ਖਿਲਾਫ ਬੋਲ ਰਿਹਾ ਅੱਜ ਕੱਲ, ਪਹਿਲਾਂ ਸਾਥੀ ਹੁੰਦਾ ਸੀ। ਗੱਲ ਇਹ ਹੈ ਕਿ ਹੁਣ ਦੇਖੋ ਉਹ ਝਗੜਾ ਜਿਹੜਾ ਤੁਸੀਂ ਦੇਖੋਗੇ ਤਾਂ ਉਹ ਵੀ ਬੁਨਿਆਦੀ ਤੌਰ ਤੇ ਇਦਾਂ ਦਾ ਹੀ ਆ, ਜ਼ਮੀਨ ਦਾ ਹੀ। ਹਾਂਜੀ, ਪੰਚਾਇਤੀ ਜ਼ਮੀਨ ਦਾ। ਪੰਚਾਇਤੀ ਜ਼ਮੀਨ ਦੇ ਵਿੱਚ ਕੀ ਚੱਕਰ ਆ ਕਿ ਡੰਮੀ ਬੋਲੀ ਹੁੰਦੀ ਆ ਐਸੀ ਕੋਟੇ ਦੀ, ਇਹਨੂੰ ਲੈ ਕੇ ਕਿਉਂਕਿ ਮਤਲਬ ਕਿ ਉਹਦਾ ਰੇਟ ਜਿਹੜਾ ਦੂਜੇ ਦੇ ਮੁਕਾਬਲੇ ਘਟ ਜਾਏਗਾ, ਬੋਲੀ ਘਟ ਜਾਏਗੀ ਤਾਂ ਜ਼ੋਰ ਲੱਗਦਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਤੁਸੀਂ ਹਿਸਾਬ ਲਾ ਲਓ ਕਿ ਆਜ਼ਾਦੀ ਦੇ 80 ਸਾਲ ਹੋਣ ਨੂੰ ਆਏ ਨੇ, ਕਈ ਸੂਤ ਨਹੀਂ ਆ ਰਹੀਆਂ ਕਿ ਕਿੱਡੀ ਗੱਲ। ਨਾਲੇ ਇਹ ਸ਼ਰੇਆਮ ਪਤਾ ਆਪਾਂ ਨੂੰ ਕਿ ਬਾਈ ਐਸੀ ਭਾਈਚਾਰੇ ਦਾ ਜਿਹੜਾ ਚੌਥਾ ਹਿੱਸਾ ਕੋਟਾ ਬਣਦਾ, ਜਿਹੜਾ ਪਹਿਲੀ ਗੱਲ ਤੇ ਪੰਚਾਇਤੀ ਜ਼ਮੀਨਾਂ ਹੈ ਕਿੰਨੀਆਂ ਕੁ, ਜਿੰਨਾ ਹੈ ਉਹ ਇਮਾਨਦਾਰੀ ਨਾਲ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਕਿ ਤੁਸੀਂ ਆਪਸ ਦੇ ਵਿੱਚ ਜਿਹੜੇ ਮਰਜ਼ੀ ਬੋਲੀ ਲਾ ਕੇ ਲੈ ਜਾਓ ਬਈ ਆਪਦਾ ਜਿੰਨਾ ਵੀ ਬਣਦਾ। ਤਾਂ ਇਹ ਇਸ ਤਰ੍ਹਾਂ ਦੀ ਹੈ ਕਿ ਜਦੋਂ ਫਿਰ ਕੋਈ ਮੰਨ ਲਓ ਜਿਹੜੀ ਏਦਾਂ ਲਿਜਾਂਦਾ ਉਹ ਦੂਜੇ ਨੂੰ ਚਲੇ ਜਾਂਦੀ ਹੈ, ਲੜਾਈ ਝਗੜਾ ਹੁੰਦਾ ਤੇ ਫਿਰ ਤੁਹਾਨੂੰ ਪਤਾ ਹੀ ਆ। ਮੈਂ ਨਹੀਂ ਕਹਿੰਦਾ, ਹੋ ਸਕਦਾ ਸਿਆਸਤਦਾਨ ਸ਼ਹਿ ਵੀ ਦਿੰਦੇ ਹੋਣ, ਹੋ ਸਕਦਾ ਸਿਆਸਤਦਾਨਾਂ ਦਾ ਦੋਸ਼ ਵੀ ਹੋਵੇ, ਪਰ ਬੇਸਿਕਲੀ ਇਹ ਸਮੱਸਿਆ ਜਿਹੜੀ ਆ ਉਹ ਬਹੁਤ ਪਿੰਡਾਂ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦੀ ਆ। ਜੀ। ਤੇ ਸੰਯੁਕਤ ਕਿਸਾਨ ਮੋਰਚਾ ਤੇ ਮਜ਼ਦੂਰ ਕਿਸਾਨ ਮੋਰਚੇ ਵੱਲੋਂ ਵੱਡੇ ਸੰਘਰਸ਼ ਦਾ ਐਲਾਨ ਹੋ ਗਿਆ ਜੀ। ਇਹਨਾਂ ਨੇ ਕੱਲ ਐਮਐਸਪੀ ਦਾ ਐਲਾਨ ਕੀਤਾ ਸੀਗਾ ਜੀ ਹਾੜੀ ਵਾਸਤੇ ਕਿ ਬਈ ਨਹੀਂ ਆ ਸੋਨੇ ਦੀਆਂ ਫਸਲਾਂ ਆ ਗਈਆਂ, ਤਾਂ ਇਹਨਾਂ ਨੇ ਜਿਹੜੀਆਂ ਇਹ ਫਸਲਾਂ ਦਾ ਐਲਾਨ ਕੀਤਾ ਸੀਗਾ ਕਿ ਅਸੀਂ ਰੇਟ ਵਧਾ ਦਿੱਤੇ ਆ। ਝੋਨਾ ਮੇਰੇ ਖਿਆਲ ਦੇ ਨਾਲ 2300 ਨੂੰ ਕਰ ਦਿੱਤਾ, ਨਰਮਾ 7000 ਤੋਂ ਵੀ ਪਾਰ ਕਰ ਦਿੱਤਾ ਹੈ। ਠੀਕ ਆ, ਇਹਨਾਂ ਨੇ ਭਾਅ ਵਧਾਏ। ਤਾਂ ਉਧਰੋਂ ਜਿਹੜੀਆਂ ਇਹ ਸੰਘਰਸ਼ੀਲ ਧਿਰਾਂ ਨੇ ਕਿਸਾਨੀ ਨਾਲ ਜੁੜੀਆਂ, ਉਹਨਾਂ ਨੇ ਕਿਹਾ ਕਿ ਬਈ ਇਹ ਜੋ ਕੇਂਦਰ ਸਰਕਾਰ ਨੇ 14 ਹੋਰ ਫਸਲਾਂ ਤੇ ਐਮਐਸਪੀ ਦੇਣ ਦਾ ਐਲਾਨ ਕੀਤਾ ਹੈ, ਧੋਖਾ ਹੈ। ਉਹ ਕਹਿੰਦੇ ਆ ਕਿ ਪ੍ਰਚਾਰਿਆ ਬਹੁਤ ਵੱਡੇ ਪੱਧਰ ਤੇ ਜਾ ਰਿਹਾ ਹੈ, ਕਹਿ ਦਿੱਤਾ ਉਹ ਦਿੱਤਾ, ਪਰ ਦਰਅਸਲ ਇਹ ਕਿਸਾਨਾਂ ਨਾਲ ਇੱਕ ਧੋਖਾ ਹੈ। ਇਹ ਡੱਲੇਵਾਲ ਸਾਹਿਬ ਵੀ ਸਨ, ਪੰਧੇਰ ਸਾਹਿਬ ਵੀ ਸਨ। ਉਹ ਕਹਿੰਦੇ ਆ ਕਿ ਦੋਹਾਂ ਫੋਰਮਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ 8 ਜੁਲਾਈ ਨੂੰ ਭਾਰਤੀ ਜਨਤਾ ਪਾਰਟੀ ਦੇ ਐਮਪੀਜ਼ ਨੂੰ ਛੱਡ ਕੇ ਬਾਕੀ ਜਿਹੜੇ ਐਨਡੀਏ ਦੇ ਸਾਥੀਆਂ ਦੇ ਨਾਲ ਜਿਹੜੇ ਆ ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟਾਂ ਨੂੰ ਮੰਗ ਪੱਤਰ ਦਿੱਤਾ ਜਾਊਗਾ। ਮਤਲਬ ਕਿ ਉੱਥੀ ਗੱਲ ਆ ਗਈ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਦਰਅਸਲ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦੇ ਵਿੱਚ ਹੀ ਗੱਡੀ ਚੱਲੇਗੀ। ਇੱਥੇ ਵੀ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਜਿਹੜੇ ਐਨਡੀਏ ਦੇ ਸਾਥੀ ਇਹਨਾਂ ਦੇ ਹੈਗੇ ਆ ਉਹਨਾਂ ਨੂੰ ਵੀ ਮੰਗ ਪੱਤਰ ਦੇਣ ਜਾ ਰਹੇ, ਤੇ ਜੋ ਇੰਡੀਆ ਗੱਠਜੋੜ ਵਾਲੇ ਅਸੀਂ ਉਹਨਾਂ ਨੂੰ ਵੀ ਮੰਗ ਪੱਤਰ ਦੇਵਾਂਗੇ। ਤਾਂ ਕੁੱਲ ਮਿਲਾ ਕੇ
ਗੱਲ ਜਿਹੜੀ ਖੜਦੀ ਹੈ ਕਿ ਇੱਕ ਤੇ ਇਹ ਆ ਕਿ ਜੋ ਵੀ ਕੀਮਤਾਂ ਦਿੱਤੀਆਂ ਜਾ ਰਹੀਆਂ ਉਹ ਤੇ ਆਪਾਂ ਨੂੰ ਵੀ ਪਤਾ ਹੈ ਪ੍ਰਵੀਨ ਜੀ, ਤੁਸੀਂ ਵੀ ਇੱਥੇ ਰਹੇ ਹੋ, ਕਦੇ ਵੀ ਕਿਸਾਨ ਧਿਰਾਂ ਪ੍ਰਵਾਨ ਨਹੀਂ ਕਰਦੀਆਂ। ਉਹਦਾ ਕਾਰਨ ਆ ਕਿ ਨਾ ਤਾਂ ਉਹ ਜੋ ਮੰਗ ਕੀਤੀ ਜਾਂਦੀ ਹੈ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਿਸ਼ ਦੇ ਅਨੁਸਾਰ C2 ਨਾ ਤਾਂ ਉਹਦੇ ਅਨੁਸਾਰ ਹੁੰਦੀ ਹੈ ਤੇ ਨਾ ਹੀ ਮਹਿੰਗਾਈ ਦੇ ਹਿਸਾਬ ਨਾਲ ਕਿ ਜਿੰਨਾ ਕਿਸਾਨ ਦਾ ਘਰ ਦਾ ਖਰਚਾ ਜਾਂ ਫਸਲੀ ਖਰਚਾ ਵੱਧਦਾ, ਨਾ ਹੀ ਉਹਦੇ ਹਿਸਾਬ ਕਿਤਾਬ ਨਾਲ। ਇਸ ਕਰਕੇ ਹਮੇਸ਼ਾ ਇਹ ਜਿਹੜਾ ਵਧਿਆ ਭਾਅ ਹੁੰਦਾ ਉਹਨੂੰ ਰੱਦ ਕਰ ਦਿੱਤਾ ਜਾਂਦਾ। ਬਾਕੀ ਹੁਣ ਜੇ ਆਪਾਂ ਵੇਖੀਏ ਸੂਰਤ-ਏ-ਹਾਲ ਤਾਂ ਸਾਨੂੰ ਇੱਕ ਚੀਜ਼ ਹਟਵੀਂ ਵੀ ਸੋਚਣੀ ਪਵੇਗੀ ਕਿ ਪ੍ਰਵੀਨ ਜੀ ਜਿਹੜੇ ਮੱਧ ਪ੍ਰਦੇਸ਼ ਤੋਂ ਬਣੇ ਨੇ ਸ਼ਿਵਰਾਜ ਸਿੰਘ ਚੌਹਾਨ ਖੇਤੀ ਮੰਤਰੀ, ਹਾਂਜੀ, ਉਹਨਾਂ ਨੇ ਆਉਂਦਿਆਂ ਕਿਹਾ ਹੈ ਕਿ ਦੇਖੋ 25 ਤੋਂ 26 ਲੱਖ ਟਨ ਸਾਨੂੰ ਦਾਲ ਇੰਪੋਰਟ ਕਰਨੀ ਪੈਂਦੀ ਜੀ, ਤੇ ਅਸੀਂ ਇਹ ਨਿਰਭਰਤਾ ਜਿਹੜੀ ਉਹ ਬਣਾਉਣੀ। ਉਹਨਾਂ ਨੇ ਇਹਦੇ ਵਾਸਤੇ ਇੱਕ ਮੈਕੈਨਿਜ਼ਮ ਵੀ ਤਿਆਰ ਕਰਨ ਦਾ ਫੈਸਲਾ ਕੀਤਾ ਹੈ ਕਿ ਭਾਈ ਅਸੀਂ ਬੀਜਣ ਤੋਂ ਪਹਿਲਾਂ ਹੀ ਉਹਦੀ ਗਰੰਟੀ ਚੁੱਕ ਲਾਵਾਂਗੇ, ਠੀਕ ਹੈ ਜੀ, ਜਿਸ ਵੀ ਭਾਅ ਤੇ ਜੋ ਵੀ MSP ਦਾ ਭਾਅ। ਤਾਂ ਗੱਲ ਇਹ ਹੈ ਕਿ ਉਧਰੋਂ ਮੱਕੀ ਵਗੈਰਾ ਜਿਹੜੀ ਹੈ ਉਹਦਾ ਵੀ ਹੈ, ਤੇ ਰਾਣਾ ਗੁਰਜੀਤ ਵੀ ਕਹਿ ਰਹੇ ਆ ਕਿ ਮੱਕੀ ਦੇ ਜਿਹੜੇ ਟ੍ਰਾਇਲ ਵਗੈਰਾ ਲੱਗਣੇ ਚਾਹੀਦੇ ਆ, ਇੱਧਰ ਵੀ ਵਧਣਾ ਚਾਹੀਦਾ ਵਗੈਰਾ ਵਗੈਰਾ। ਮੇਰਾ ਮੰਨਣਾ ਇਹ ਆ ਕਿ ਚਲੋ ਸੰਘਰਸ਼ ਜਾਰੀ ਰਹਿਣੇ ਚਾਹੀਦੇ ਆ, ਜੋ ਵੀ ਹੁੰਦਾ ਉਹ ਚੱਲਦਾ ਰਹਿਣਾ ਚਾਹੀਦਾ ਹੈ, ਪਰ ਪ੍ਰਵੀਨ ਜੀ ਜੋ ਚੀਜ਼ ਤੁਹਾਨੂੰ ਲਾਹੇਵੰਦ ਹੋ ਸਕਦੀ ਆ, ਹੁਣ ਤੁਸੀਂ ਦੇਖ ਲਓ ਕਿ ਨਰਮੇ ਦਾ ਰਕਬਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ 1 ਲੱਖ ਹੈਕਟੇਅਰ ਤੋਂ ਵੀ ਆਪਾਂ ਥੱਲੇ ਆ ਗਏ। ਇਹਦੇ ਆંકੜੇ ਆਪਾਂ ਸ਼ਾਇਦ ਇੱਕ ਦਿਨ ਗਿਣੇ ਵੀ ਸਨ ਵੀ, ਮਤਲਬ ਕਿ ਬਿਲਕੁਲ ਥੱਲੇ ਆ ਗਏ ਆ ਰਕਬਾ। ਬਾਗ ਵੀ ਜਿਹੜੇ ਆ ਉਹ ਸਾਡੇ ਕਹਿ ਲਓ ਕਿ ਬਹੁਤ ਘਟ ਗਿਆ, ਬਾਗਬਾਨੀ ਸਬਜ਼ੀ ਏਰੀਆ ਵੀ ਸਾਡਾ ਠੀਕ ਠਾਕ ਹੀ ਹੈ। ਤਾਂ ਜੇ ਅਸੀਂ ਦਾਲਾਂ ਚੋਂ ਕੱਢ ਸਕਦੇ ਹਾਂ ਕੁਛ, ਤੇ ਮੇਰੇ ਖਿਆਲ ਦੇ ਨਾਲ ਤੇ ਪ੍ਰਵੀਨ ਜੀ ਉਧਰ ਵੀ ਜਾਣਾ ਚਾਹੀਦਾ। ਕਿਉਂ? ਹੁਣ ਜਦੋਂ ਤੁਸੀਂ ਇਹ ਦੇਖੋ ਝੋਨੇ ਦਾ ਸੀਜ਼ਨ ਆਉਂਦਾ, ਕੋਈ ਕਿਸਾਨ ਆਗੂ ਕਹਿੰਦਾ ਕਿ ਇਸ ਚੀਜ਼ ਦਾ ਫਾਇਦਾ ਚੱਕ ਲਓ। ਜਦੋਂ ਤੁਸੀਂ ਇੱਕ ਧਿਰ ਦੇ ਨਾਲ ਮਿੱਥ ਕੇ ਵਿਰੋਧ ਕਰਨਾ ਹੈ, ਕਿਉਂਕਿ ਜੇ ਤੁਸੀਂ ਕਿਸੇ ਦੀ ਪਾਲਿਸੀ ਨੂੰ ਅਪਣਾਓਗੇ ਤਾਂ ਭਾਈ ਕਿਧਰੇ ਮੈਸੇਜ ਇਹ ਜਾਏਗਾ ਨਾ ਕਿ ਸਰਕਾਰ ਦੇ ਨਾਲ ਰਲ ਕੇ ਚੱਲ ਰਹੇ। ਤਾਂ ਇਹ ਚੀਜ਼ ਸੰਘਰਸ਼ ਜਿੱਥੇ ਹੱਕ ਦੀ ਗੱਲ ਹੈ ਉਹ ਲੜਨਾ ਵੀ ਚਾਹੀਦਾ, ਜਿੱਥੇ ਉਹ ਅਮਰਤਪਾਲ ਸਿੰਘ ਦੀ ਗੱਲ ਆਗੂ ਕਿ ਜਿੱਥੇ ਸੰਵਿਧਾਨ ਕੰਮ ਆਉਂਦਾ ਅਸੀਂ ਵਰਤਾਂਗੇ। ਮਤਲਬ ਕਿ ਮੈਂ ਉਸ ਬਿਆਨ ਨੂੰ ਇਹ ਨਹੀਂ ਕਹਿ ਰਿਹਾ ਕਿ ਲਾਗੂ ਕਰਕੇ, ਇੱਕ ਐਗਜ਼ਾਮਪਲ ਦੇ ਰਿਹਾ ਜੀ ਕਿ ਜਿੱਥੇ ਤੁਹਾਨੂੰ ਸਰਕਾਰ ਦੀ ਕੋਈ ਨੀਤੀ ਕੰਮ ਦਿੰਦੀ ਆ, ਕਿਉਂਕਿ ਆਫਟਰ ਆਲ ਸਾਡੇ ਪਾਣੀ ਦਾ ਮਸਲਾ ਹੈ ਨਾ, ਬਿਜਲੀ ਸੰਕਟ ਦਾ ਮਸਲਾ, ਕਿ ਜਿੱਥੇ ਸਾਨੂੰ ਉਹ ਨੀਤੀ ਜੇ ਕੰਮ ਆਉਂਦੀ ਆ ਤਾਂ ਮੇਰੇ ਖਿਆਲ ਦੇ ਨਾਲ ਕਿਸਾਨ ਆਗੂਆਂ ਨੂੰ ਇਹਦੇ ਬਾਰੇ ਵੀ ਸੋਚਣਾ ਚਾਹੀਦਾ। ਜੀ ਬਿਲਕੁਲ। ਤੇ ਫ੍ਰੀ ਸਿਕਿਉਰਿਟੀ ਵਾਲਾ ਕਹਿੰਦੇ ਕੰਮ ਹੁਣ ਬੰਦ ਹੋਣ ਜਾ ਰਿਹਾ ਮਿੰਟੂ ਜੀ। ਹਾਂਜੀ ਦੇਖੋ, ਫ੍ਰੀ ਸਿਕਿਉਰਿਟੀ ਦਾ ਡਰਾਫਟ ਜਿਹੜਾ ਹੈ ਉਹ ਅੱਜ ਪੇਸ਼ ਕਰ ਦਿੱਤਾ ਗਿਆ। ਮਤਲਬ ਕਿ ਇਹ ਐਡਵੋਕੇਟ ਅਰਸ਼ਦੀਪ ਸਿੰਘ ਜਿਹੜੇ ਆ ਉਹਨਾਂ ਵੱਲੋਂ ਕੇਸ ਜਿਹੜਾ ਹੈ ਉਹ ਇੱਥੋਂ ਤੱਕ ਲਿਜਾਇਆ ਗਿਆ ਸੀਗਾ। ਤਾਂ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਪਹਿਲਾਂ ਤਾਂ ਇਹ ਹੀਲ ਹੁਜਤ ਕਰਦੇ ਸੀਗੇ, ਇੱਧਰ ਉੱਧਰ ਟਰਕਾਉਂਦੇ ਸੀਗੇ। ਜਦੋਂ ਹਾਈ ਕੋਰਟ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਝਾੜਾਂ ਪਾਈਆਂ ਤੇ ਅਖੀਰ ਇਹਨਾਂ ਨੇ ਜਾ ਕੇ ਨਾਲੇ ਤੇ ਅੰਕੜੇ ਰੱਖੇ ਅਤੇ ਨਾਲੇ ਕਿਤੇ ਨਾ ਕਿਤੇ ਕਹਿ ਲਓ ਕਿ ਡਰਾਫਟ ਵੀ ਪੇਸ਼ ਕਰ ਦਿੱਤਾ ਹੈ। ਤਾਂ ਅੰਕੜੇ ਕਹਿੰਦੇ ਕਿ 900 ਤੋਂ ਵੱਧ ਲੋਕਾਂ ਨੂੰ ਪੁਲਿਸ ਸਿਕਿਉਰਿਟੀ ਜਿਹੜੀ ਆ ਮੁਹੱਈਆ ਕਰਵਾਈ ਗਈ ਆ, ਪਰ ਇਹਦੇ ਵਿੱਚ ਸਿਰਫ 39 ਹੀ ਬੰਦੇ ਆ ਜਿਹੜੇ ਸੁਰੱਖਿਆ ਦਾ ਖਰਚ ਦਿੰਦੇ ਆ ਜੀ। ਤੇ ਨਾਲ ਹੁਣ ਡਰਾਫਟ ਦੇ ਵਿੱਚ ਇਹ ਗੱਲਾਂ ਲਿਖ ਦਿੱਤੀਆਂ ਨੇ ਕਿ ਬਈ ਦੇਖੋ ਅਗਾਂਹ ਤੋਂ ਜੇ ਕਿਸੇ ਨੂੰ ਸਿਕਿਉਰਿਟੀ ਚਾਹੀਦੀ ਆ, ਮਸਲਨ ਕਿ ਕੋਈ ਬੰਦਾ ਮੈਂਬਰ ਪਾਰਲੀਮੈਂਟ ਨਹੀਂ ਹੈ, ਵਿਧਾਇਕ ਨਹੀਂ ਹੈ, ਜੱਜ ਨਹੀਂ ਹੈ, ਅਫਸਰ ਨਹੀਂ ਹੈ, ਤਾਂ ਉਹ ਬੰਦਾ ਸਿਕਿਉਰਿਟੀ ਮੰਗਦਾ ਤਾਂ ਫਿਰ ਹੋਵੇਗਾ ਕੀ ਕਿ ਜੇ ਉਹਦੀ ਆਮਦਨ 3 ਲੱਖ ਤੋਂ ਉੱਪਰ ਆ ਤਾਂ ਉਹਨੂੰ 1 ਸਾਲ ਦਾ, ਸ਼ਾਇਦ ਇਹਨਾਂ ਨੇ ਲਿਖਿਆ, ਮੈਨੂੰ ਉਹ ਡਰਾਫਟ ਸਾਰਾ ਪੜ੍ਹਨਾ ਪਵੇਗਾ, ਅਜੇ ਮੇਰੇ ਕੋਲ ਹੈ ਨਹੀਂਗਾ, ਮੈਂ ਮੰਗਾਵਾਂਗਾ ਤੇ ਆਪਾਂ ਲਾਵਾਂਗੇ ਅੰਦਾਜ਼ਾ ਕਿ ਕੀ ਬਣਦਾ ਉਹਦਾ, ਕਿ ਸ਼ਾਇਦ ਸਾਲਾਨਾ ਜਿਹੜਾ ਖਰਚ ਆ ਉਹ ਬਈ ਪਤਾ ਨਹੀਂ ਮਹੀਨਾਵਾਰ ਉਹ ਲੱਖ ਤੋਂ 1.5 ਲੱਖ ਰੁਪਈਆ ਪਿਆ ਕਰੇਗਾ। ਮੇਰੇ ਖਿਆਲ ਦੇ ਨਾਲ ਜੇ ਆਪਾਂ ਦੇਖੀਏ ਤੇ ਸਾਲਾਨਾ ਤਾਂ ਬਹੁਤ ਜ਼ਿਆਦਾ ਬਣ ਜਾਊਗਾ, ਜੇ ਜਵਾਨ ਦਾ ਖਰਚਾ ਦੇਖੀਏ ਤਾਂ ਸ਼ਾਇਦ ਕੋਈ ਮਹੀਨੇ ਦਾ ਹੀ ਪਾਉਂਦੇ ਹੋਣੇ ਆ ਕਿ ਲੱਖ, ਸਵਾ ਲੱਖ ਤੋਂ ਲੈ ਕੇ 1.5 ਲੱਖ ਤੱਕ ਹੋਏਗਾ ਟੋਟਲ ਖਰਚਾ। ਬਲਕਿ ਉਹਦੇ ਚ ਗਿਣਦੇ ਹੋਣੇ ਆ ਤਨਖਾਹ ਵੀ ਆ, ਸਭ ਕੁਛ ਜੋ ਵੀ ਖਰਚਾ ਉਹਦਾ
ਪਾ ਕੇ ਤਾਂ ਹਮ। ਕਹਿੰਦੇ ਕਿ ਜੇ 3 ਲੱਖ ਤੋਂ ਘੱਟ ਹੈ, ਮੈਂ ਇਸ ਕਰਕੇ ਕਹਿ ਰਿਹਾ ਕਿ ਪਤਾ ਨਹੀਂ ਇਹ ਮਹੀਨੇ ਦਾ ਕਿ ਸਾਲਾਨਾ, ਪਰ ਮੇਰਾ ਅੰਦਾਜ਼ਾ ਕਿ ਮਹੀਨੇ ਦਾ ਹੋਏ। ਮੈਂ ਡਰਾਫਟ ਪੜ੍ਹਿਆ ਨਹੀਂ, ਨਿਊਜ਼ ਮੈਂ ਤੁਹਾਨੂੰ ਨਿਊਜ਼ ਦੇ ਹਵਾਲੇ ਨਾਲ ਦੱਸ ਰਿਹਾ। ਤੇ ਦੂਸਰੇ ਪਾਸੇ ਮਤਲਬ ਕਿ ਜੇ ਕੋਈ ਬੰਦਾ 3 ਲੱਖ ਤੋਂ ਆਮਦਨ ਥੱਲੇ ਰੱਖਦਾ ਵਾ ਤੇ ਉਹਨੂੰ ਸਿਕਿਉਰਿਟੀ ਦੀ ਜ਼ਰੂਰਤ ਹੈ, ਵਾਕਿਆ ਜ਼ਰੂਰਤ ਹੈ, ਤਾਂ ਉਹਦੇ ਵਾਸਤੇ ਜਿਹੜੀ ਸਿਕਿਉਰਿਟੀ ਹੈ ਫ੍ਰੀ ਹੋਏਗੀ। ਮਤਲਬ ਕਿ ਹੁਣ ਪੇਡ ਸਿਕਿਉਰਿਟੀ ਹੋਏਗੀ, ਇਹ ਨਹੀਂ ਹੈਗਾ ਕਿ ਜਿਹੜਾ ਮਰਜ਼ੀ ਜਾ ਕੇ ਲੈ ਲਵੇਗਾ। ਰਿਵਿਊ ਹੋਏਗਾ, ਇਹਨੂੰ ਸਿਕਿਉਰਿਟੀ ਦੀ ਦਰਕਾਰ ਹੈ, ਜਿਸ ਬੰਦੇ ਨੂੰ ਜ਼ਰੂਰਤ ਹੈ ਉਹਨੂੰ ਸਿਕਿਉਰਿਟੀ ਤਾਂ ਦੇ ਦਿੱਤੀ ਜਾਊਗੀ, ਪਰ ਜੇਕਰ ਉਹਦੀ ਆਮਦਨ 3 ਲੱਖ ਤੋਂ ਵੱਧ ਹੈ ਤੇ ਫਿਰ ਉਹਨੂੰ ਖਰਚਾ ਪੈਣਾ ਸਟਾਰਟ ਹੋ ਜਾਏਗਾ। ਉਹ ਐਨੂਅਲੀ ਹੈ ਜਾਂ ਮੰਥਲੀ ਹੈ, ਉਹ ਆਪਾਂ ਡਰਾਫਟ ਪੜ੍ਹ ਕੇ ਤੇ ਕਲੀਅਰ ਕਰ। ਜੀ ਜੀ। ਤੇ ਰੀਲ ਬਣਾਉਣ ਵਾਲੀ ਕੋਈ ਮੁਟਿਆਰ ਦੇ ਲੱਗੇ ਕਹਿੰਦੇ ਕੰਨਾਂ ਨੂੰ ਹੱਥ। ਵੇਖੋ ਮਟਿਆਰ ਤੇ ਕਾਦੀ, ਉਹ ਤੇ ਕਹ ਲੋ ਕਿ ਬਾਈ ਤਿੱਖੀ ਤਲਵਾਰ ਹੀ ਸੀਗੀ। ਹੋਇਆ ਕੀ ਆ ਕਿ ਉਹਦੇ ਨਿੱਕਰ ਜੀ ਪਾ ਕੇ ਤੇ ਵੜ ਗਈ ਥਾਣੇ 'ਚ। ਉਹ ਅੱਛਾ। ਉਹਨੇ ਤੇ ਹਾਂਜੀ ਉੱਥੇ ਰੀਲ ਬਣਾ ਦਿੱਤੀ, ਉਹ ਇੱਕ ਹੁਣ ਗੀਤ ਵੀ ਲਾ ਦਿੱਤਾ। ਮੈਨੂੰ ਤੇ ਹੁਣ ਅੱਜ ਦੇ ਗੀਤ ਇੰਨੇ ਯਾਦ ਨਹੀਂ ਰਹਿੰਦੇ, ਉਦਾਂ ਤਾਂ ਵੈਸੇ ਤੇ ਬਹੁਤ ਗੀਤ ਯਾਦ ਨੇ ਮੈਨੂੰ, ਬਟ ਆ ਨਵੇਂ ਨਹੀਂ ਯਾਦ ਰਹਿੰਦੇ। ਤੇ ਉਹਨੇ ਅਪਲੋਡ ਕਰ ਦਿੱਤਾ ਗੀਤ, ਕੁਛ ਇਸ ਤਰ੍ਹਾਂ ਦਾ ਸੀ, ਬਿੰਦੀ ਜੌਲ ਵਾਂਗੂ ਫਿਰਦਾ ਮੈਂ ਏਅਰਪੋਰਟਾਂ ਤੇ, ਕੰਮ ਨਿੱਤ ਦਾ ਹੀ ਹੁੰਦਾ ਹੈ ਕਚਹਿਰੀ ਕੋਰਟਾਂ ਤੇ, ਹੁਣ ਨਹੀਂ ਉਹ ਦਿੰਦੇ ਮੈਨੂੰ ਅੰਦਰ ਵਕੀਲ, ਖਾਸ ਮੇਰਾ ਰਹਿੰਦਾ ਜਲੰਧਰ ਵਕੀਲ। ਅੱਛਾ, ਏਦਾਂ ਦਾ ਕੋਈ ਗਾਣਾ ਚੱਲਦਾ ਸੀ ਜੀ। ਅੱਛਾ, ਕੁੜੀ ਨੇ ਇੱਕ ਦਾਤਰ ਜਿਹਾ ਵੀ ਚੁੱਕਿਆ ਐਡਾ ਵੱਡਾ। ਮੈਂ ਵੇਖ ਕੇ ਮੈਂ ਕਿਹਾ ਦਫਾ ਹੋਣੀ ਹੈ, ਕਿਤੇ ਇਹ ਨਾ ਹੋਵੇ ਕਿ ਤੇਰੇ ਪੈਰ ਤੇ ਵੱਜੇ, ਉਹ ਗਲਿਆ ਜਾਂ ਜੰਗਾਲਿਆ ਜਾਂ ਦਾਤਰ ਹੈ, ਤੈਨੂੰ ਟੈਟਨਸ ਹੋ ਜਾਏ। ਤੇ ਉਸ ਤੋਂ ਬਾਅਦ ਇਹ ਜਦੋਂ ਰੀਲ ਵਾਇਰਲ ਹੋਈ, ਲੋਕ ਬੜੇ ਹੈਰਾਨ ਹੋਏ, ਪਰੇਸ਼ਾਨ ਹੋਏ ਕਿ ਕੁੜੀ ਥਾਣੇ 'ਚ ਵੜ ਕੇ ਤੇ ਕੀ ਕਰ ਆਈ ਆ। ਫਿਰ ਉਹਨੇ ਮਤਲਬ ਕਿ ਹਥਿਆਰ ਫੜ ਕੇ ਇਸ ਤਰ੍ਹਾਂ ਬਈ ਗਾਣਾ ਸ਼ਾਣਾ ਲਾ ਕੇ ਬਣਾ ਰੱਖੀ ਆ, ਤਾਂ ਪੂਰੀ ਗੁੰਡਾਗਰਦੀ ਵਾਲੀ ਫੀਲਿੰਗ ਹੈ ਜੀ। ਫਿਰ ਪੁਲਿਸ ਜੋ ਕਰਦੀ ਹੁੰਦੀ ਹੈ ਤੁਹਾਨੂੰ ਪਤਾ, ਟਰੇਸ ਕਰਕੇ ਜਦੋਂ ਗਏ ਘਰ ਤੇ ਮੁੜ ਕੇ ਫਿਰ ਕੁੜੀ ਤਾਂ ਭਮੱਤਰ ਗਈ ਕਿ ਇਹ ਕੀ ਹੋ ਗਿਆ। ਤੌਰ ਭੰਗ ਗਏ ਨਾ ਜੀ, ਅਕਲ ਟਿਕਾਣੇ ਆ ਗਈ, ਮੰਗੇ ਮਾਫੀਆਂ ਕਿ ਬਖਸ਼ ਦਿਓ ਮੈਨੂੰ। ਪਰ ਤੁਹਾਨੂੰ ਪਤਾ ਚਲੋ ਸਾਰੀ ਪੁਲਿਸ ਇੱਕੋ ਜਿਹੀ ਨਹੀਂ ਹੁੰਦੀ, ਚੰਗੇ ਵੀ ਅਫਸਰ ਹੁੰਦੇ ਆ। ਉਹਨਾਂ ਨੇ ਕੁੜੀ ਦਾ ਭਵਿੱਖ ਦੇਖਦੇ ਆ, ਮਟਿਆਰ ਦਾ ਅਗਾਂਹ ਦਾ ਜੀਵਨ ਦੇਖਦੇ ਆ, ਕੇਸ ਕੁਸ ਤੇ ਨਹੀਂ ਦਰਜ ਕੀਤਾ, ਪਰ ਮਾਫੀ ਮੰਗਾਈ ਆ ਕਿ ਗਾਂ ਤੋਂ ਆਹ ਕੰਮ ਨਹੀਂ ਕਰਨਾ। ਉਹਨੇ ਵੀਡੀਓ ਵੀ ਪਾਈ ਆ, ਤੇ ਮੇਰੇ ਖਿਆਲ ਦੇ ਨਾਲ ਚਲੋ ਚੰਗੀ ਗੱਲ ਆ, ਪੁਲਿਸ ਨੇ ਕੋਈ ਮੁਕੱਦਮਾ ਵਗੈਰਾ ਦਰਜ ਨਹੀਂ ਕੀਤਾ, ਕੇਸ ਨਹੀਂ ਲਾਇਆ, ਪਰ ਅਕਲ ਕਰਨੀ ਚਾਹੀਦੀ ਆ। ਸਾਡੇ ਇਹ ਮੁੰਡੇ ਕੁੜੀਆਂ ਪਤਾ ਨਹੀਂ ਕਿੱਧਰ ਨੂੰ ਤੁਰੇ ਜਾ ਰਹੇ ਨੇ। ਤੁਸੀਂ ਏਦਾਂ ਦੀਆਂ ਫੋਲੋਇੰਗ ਕੀ ਕਰਨੀ ਆ। ਉਹ ਕੁੜੀ ਉਹ ਰੇਸਾਂ ਦੇ ਵਿੱਚ ਭੱਜੀ ਸੀ ਨਾ, ਬੈਂਸ ਪੋਸਟਰ ਗਰਲ ਬਣ ਗਈ। ਏਦਾਂ ਵੀ ਨਾ ਨਿਕਲਦੇ ਨੇ ਜੀ। ਦਿਸ਼ਾਹੀਨ ਮੰਤਵਹੀਨ ਜਵਾਨੀ ਜਿਹੜੀ ਹੈ ਨਾ ਸਾਡੀ ਹੋਈ ਪਈ ਆ। ਸਾਰੀ ਨਹੀਂ, ਉਹ ਗਲਤ ਬੰਦੇ ਨੇ ਜਿਹੜੇ ਸਾਰੀ ਕਹਿੰਦੇ ਆ, ਪਰ ਕੁਝ ਜਵਾਨੀ ਜਿਹੜੀ ਉਹ ਦਿਸ਼ਾਹੀਨ ਹੈ, ਉਹਨੂੰ ਦਿਸ਼ਾ ਦਿਖਾਉਣ ਦੀ ਜ਼ਰੂਰਤ ਆ। ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੀ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਖਾਸ ਖਬਰਾਂ ਨੂੰ ਲੈ ਕੇ ਕਰਾਂਗੇ ਚਰਚਾ। ਬ੍ਰੇਕ ਤੋਂ ਪਾਰ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ ਤੇ ਦੇ ਨਾਲ ਇੱਕ ਸਪੈਸ਼ਲ ਰਿਪੋਰਟ ਤੇ ਵੀ ਆਪਾਂ ਜਿਹੜੀ ਰਿਪੋਰਟ ਵੀ ਤੁਸੀਂ ਸੁਣੋਗੇ ਪੰਜਾਬੀ DSA ਤੇ। ਜੁੜੇ ਰਹੋ ਪੰਜਾਬੀ DSA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।